ਪੈਲੀਆਂ ਵਿਚਕਾਰ ਨਿੱਕੀ ਜਿਹੀ ਬੰਨੀ ਉੱਤੇ ਟੁਰਦਿਆਂ ਉਹਦੀ ਆਦਤ ਸੀ ਭਈ ਉਹ ਨਾਲ ਆਪਣੀ ਤਖਤੀ ਤਰੇਲ ਨਾਲ ਬਿਜੇ ਹੋਏ ਛਟਾਲੇ ਉੱਤੇ ਮਾਰਦਾ ਜਾਂਦਾ। ਪੰਜਾਬੀ ਨਾਵਲ ਪਖੇਰੂ ਦੂਜੀ ਕਿਸ਼ਤ। ਮੈਂ ਇੱਕ ਬੈਕ ਨੰਬਰ ਹਾਂ। ਜੇ ਬੰਦਾ 30 ਵਰ੍ਹਿਆਂ ਤੋਂ ਟੱਪ ਜਾਏ ਤੇ ਫਿਰ ਇੱਕ ਬੈਕ ਨੰਬਰ ਹੋ ਜਾਂਦਾ ਹੈ। ਮਾਈਆਂ ਬੁੱਢੀਆਂ ਨਾਲ ਭਰਿਆ ਮੈਦਾਨ, ਇੱਕ ਖੋਤਾ, ਗਿਰਜਾਂ ਦਾ ਕੱਠ, ਹਯਾਤੀ ਦੇ ਛੱਪੜ ਦੀਆਂ ਜੌਕਾਂ, ਇੱਕ ਚਿੱਟੀ ਕੰਧ, ਅਗਲਾ ਨੀਤਣਹਾਰ, ਇੱਕ ਉਜਾੜ ਰੇਤਲੇ ਮੈਦਾਨ ਵਿੱਚ ਮੈਂ ਢੂੰਡਣ ਆਇਆ ਹਾਂ ਗਵਾਚੇ ਹੋਏ ਰਾਹ। ਇਹ ਰਾਹ ਮੈਂ ਢੂੰਡ ਨਾ ਸਕਾਂ। ਮੇਰੀ ਆਵਾਜ਼ ਚਾਰ ਚੁਫੇਰੇ ਉਡਾਰੀਆਂ ਮਾਰਦੀ ਏ, ਪਰ ਕੁਝ ਵੀ ਨਹੀਂ ਮਿਲਦਾ। ਐਸ ਨਾ ਮੁੱਕਣ ਵਾਲੇ ਖਲਾਅ ਵਿੱਚ, ਐਸ ਬੇਹਿਸਾਬੇ ਖਲਾਅ ਵਿੱਚ, ਐਸ ਰੇਤਲੇ ਮੈਦਾਨ ਵਿੱਚ, ਰੇਤ ਜਿਹੜੀ ਅੱਖਾਂ ਵਿੱਚ ਰੜਕਦੀ ਏ, ਮੌਤਾਰ ਕਾਲੀ ਰੇਤ ਜ਼ਿਮੀਂ ਦੇ ਕੱਢਿਆਂ ਤੀਕਰ ਖਿਲਰੀ ਹੋਈ। ਤੇ ਫਿਰ ਇੱਕ ਆਵਾਜ਼। ਮੈਂ ਆਪਣੇ ਕੰਨ ਉਸ ਆਵਾਜ਼ ਤੇ ਲਾ ਦਿੰਦਾ। ਰੱਤ ਸੁਕਾਉਣ ਵਾਲੀ ਪਰ ਦਿਲ ਖਿੱਚਵੀਂ ਆਵਾਜ਼ ਆਖਦੀ ਏ, ਤੂੰ ਕਿਆਸ ਕਰਨਾ ਏ ਭਈ ਤੂੰ ਇੱਕ ਗਵਾਚੀ ਹੋਈ ਰੂਹ ਏ। ਤੇਰਾ ਖਿਆਲ ਏ ਤੂੰ ਇੱਕ ਰੂਹ ਏ। ਤੂੰ ਭੁੱਲਣਾ ਏ, ਤੂੰ ਰੂਹ ਨਹੀਂ, ਤੂੰ ਗਵਾਚੀ ਹੋਈ ਨਹੀਂ, ਤੂੰ ਕੁਝ ਵੀ ਨਹੀਂ, ਤੇਰਾ ਕੋਈ ਵਜੂਦ ਨਹੀਂ। ਪਰ ਬੰਦਾ ਅਚਣਚੇਤ ਤੇ ਉਜਾੜ ਮੈਦਾਨਾਂ ਵਿੱਚ ਗਵਾਚੇ ਹੋਏ ਰਾਹ ਲੱਭਣ ਲਈ ਨਹੀਂ ਆ ਜਾਂਦਾ। ਉਹਦੀ ਰੂਹ ਮੁੱਢੋਂ ਚਾਰ ਚੁਫੇਰੇ ਉਡਾਰੀਆਂ ਨਹੀਂ ਮਾਰਨ ਲੱਗ ਪੈਂਦੀ। ਉਹ ਜੰਮਦਿਆਂ ਤੇ ਐਸ ਬੇਹਿਸਾਬੇ ਖਲਾਅ ਵਿੱਚ ਨਹੀਂ ਲਮਕਣ ਲੱਗ ਪੈਂਦਾ। ਹਮੇਸ਼ ਤੋਂ ਬੈਕ ਨੰਬਰ ਨਹੀਂ ਆਉਂਦਾ। ਇੱਥੋਂ ਤੀਕਰ ਉਹ ਹਯਾਤੀ ਦੀ ਅੱਧੀ ਪੈਲੀ ਵਾਹ ਕੇ ਅਪੜਦਾ ਏ ਜਾਂ ਅਪੜਾ ਦਿੱਤਾ ਜਾਂਦਾ ਏ। ਵਿਚਕਾਰ ਪਲਾਂ, ਦਿਨਾਂ ਤੇ ਵਰ੍ਹਿਆਂ ਦੇ ਸੂਏ, ਨਾਰਾਂ ਤੇ ਦਰਿਆ ਹੁੰਦੇ ਨੇ ਜਿਨ੍ਹਾਂ ਵਿੱਚ ਠਿਲ ਕੇ ਉਹ ਇੱਥੋਂ ਤੀਕਰ ਆਉਂਦਾ ਏ। ਮੁੜ ਕੇ ਪਿਛਾਂ ਵੇਖੇ ਤੇ ਹਯਾਤੀ ਦੀ ਪੈਲੀ ਵਿੱਚ ਕਿਧਰੇ ਹਰਾ ਭਰਾ ਘਾਹ ਬੂਟ ਨਜ਼ਰੀ ਪੈਂਦਾ ਏ ਤੇ ਬਾਕੀ ਜ਼ਿਮੀ ਬੰਜਰ ਤੇ ਬੇਆਬਾਦ ਹੀ ਪਈ ਹੁੰਦੀ ਏ। ਉਹ ਇਹਨਾਂ ਟਾਵਿਆਂ ਟੋਟਿਆਂ ਦੀ ਹਰਿਆਵਲ ਅੱਖਾਂ ਵਿੱਚ ਡੋਲ ਕੇ ਆਉਣ ਵਾਲਿਆਂ ਦੁੱਖਾਂ ਨੂੰ ਸਹਿਣ ਦਾ ਚਾਰਾ ਕਰਦਾ ਏ। ਮੈਦਾਨ ਵਿੱਚ ਇਕੱਲੇ ਖਲੋਤੇ ਬੰਦੇ ਨੂੰ ਆਪਣੀ ਹਯਾਤੀ ਦੀ ਕਲਰਾਠੀ ਜ਼ਿਮੀਂ ਉੱਤੇ ਹਰਿਆਵਲ ਢੂੰਡਣ ਲਈ ਬਾਹਲਾ ਦੁਰਾਡਾ ਜਾਣਾ ਪਿਆ। ਉੱਥੋਂ ਤੀਕ ਜਿੱਥੇ ਇੱਕ ਪਿੰਡ ਸੀ, ਜਦੋਂ 5 ਵਰ੍ਹਿਆਂ ਦਾ ਇੱਕ ਬਾਲ ਸੀ, ਬੈਕ ਨੰਬਰ ਨਹੀਂ ਸੀ। ਨਾਰਮਲ ਸਕੂਲ ਪਿੰਡੋਂ ਚੰਗਾ ਦੁਰਾਡਾ ਸੀ। ਸਾਈਆਂ ਦੀ ਠੱਟੀ ਤੋਂ ਪਰਾਂ ਛੱਪੜ ਦੇ ਦੂਜੇ ਪਾਸੇ ਛਟਾਲੇ ਦੀਆਂ ਪੈੜੀਆਂ ਵਿੱਚੋਂ ਲੰਘ ਕੇ ਤੇ ਫਿਰ ਗੱਡੀ ਦੀ ਲੈਣੋਂ ਪਾਰ। ਪਰ ਢਿੱਡ ਵਿੱਚ ਬਿਸਕੁਟ ਡੰਡਾ ਲੈ ਕੇ ਢਿੱਡ ਵਿੱਚ ਤੰਦੂਰ ਦੀ ਬੇਈ ਰੋਟੀ ਤੇ ਸਜਰੇ ਮੱਖਣ ਦੇ ਪੇੜੇ ਦੀ ਗਰਮਾਈ ਉਹਦੇ ਹੱਡਾਂ ਪੈਰਾਂ ਨੂੰ ਹੌਲੀ ਇੰਜ ਗਰਮੈਸ਼ ਪਹੁੰਚਾਉਂਦੀ ਜੀ ਉਹ ਨਾਰਮਲ ਸਕੂਲ ਤੇ ਕੇ 10 ਕੋ ਦੁਰਾਡੇ ਸ਼ਹਿਰ ਤੀਕਰ ਵੀ ਟੁਰਦਾ ਜਾਂਦਾ ਤੇ ਉਹਨੂੰ ਉੱਕਾ ਥਕੇਵਾਂ ਨਾ ਚੜ੍ਹਦਾ। ਉਹ ਘਰ ਤੇ ਸਕੂਲ ਵਿਚਕਾਰ ਖਿਲਰੀਆਂ ਬੂਆਂ ਖੁਸ਼ਬੂਆਂ ਦਾ ਐਡਾ ਜਾਣੂ ਸੀ ਜੇ ਉਹਦੀਆਂ ਅੱਖਾਂ ਉੱਤੇ ਕੋਈ ਲੀਰ ਵੀ ਘੁੱਟ ਕੇ ਬੰਨ੍ਹ ਦਿੰਦਾ ਤਾਂ ਵੀ ਉਹ ਸਾਈਆਂ ਦੀ ਠੱਠੀ ਕੋਲ ਧੁੱਪ ਵਿੱਚ ਸੁੱਕਦੇ ਚੰਮ ਦੀ ਬੋ, ਛੱਪੜ ਉੱਤੇ ਤਰਦੇ ਜਾਲੇ ਦੀ ਗਿੱਲੀ ਬਾਸ, ਛਟਾਲੇ ਦੀ ਹਰੀ ਖੁਸ਼ਬੂ ਸੁੰਘਦਾ, ਵਾਣੀਆਂ ਵਿੱਚ ਕਿਲਕਿਲੀਆਂ ਪਾਉਂਦੀਆਂ ਬਤਕਾਂ ਦੀ ਕੈਂ ਤੇ ਗੱਡੀ ਦੇ ਫਾਟਕ ਉੱਤੇ ਵੱਜਦੀ ਟੱਲੀ ਦੀ ਟਨ ਸੁਣਦਾ, ਲੁੱਕਣ ਮਿੱਟੀ ਖੇਡਦਾ ਸਕੂਲੇ ਅਪੜ ਜਾਂਦਾ। ਉਂਝ ਨਿਰੀ ਲੀਰ ਬੰਨਣ ਦੀ ਕਸਰ ਸੀ, ਨਹੀਂ ਤੇ ਉਹ ਹਮੇਸ਼ ਅੱਖਾਂ ਨਿਮੀਆਂ ਮੀਟ ਕੇ ਇਹਨਾਂ ਬੂਆਂ ਖੁਸ਼ਬੂਆਂ ਦੇ ਸਨੇਹ ਸੁੰਘਦਾ ਸਕੂਲੇ ਜਾਂਦਾ ਸੀ। ਅੱਜ ਵੀ ਉਹਦੀਆਂ ਨਾਸਾਂ ਧੁੱਪੇ ਸੁੱਕਦਿਆਂ ਡੰਗਰਾਂ ਦੇ ਚੰਮ ਦੀ ਬੂ ਅਪੜਾਈ ਤੇ ਉਹ ਸਾਈਆਂ ਦੀ ਠੱਟੀ ਕੋਲੋਂ ਛੇਤੀ ਲੰਘ ਕੇ ਖੁੱਲੀਆਂ ਪੈੜੀਆਂ ਵਿੱਚ ਆ ਗਿਆ। ਪੈੜੀਆਂ ਵਿਚਕਾਰ ਨਿੱਕੀ ਜਿਹੀ ਬੰਨੀ ਉੱਤੇ ਟੁਰਦਿਆਂ ਉਹਦੀ ਆਦਤ ਸੀ ਭਈ ਉਹ ਨਾਲ ਆਪਣੀ ਤਖਤੀ ਤਰੇਲ ਨਾਲ ਬਿਜੇ ਹੋਏ ਛਟਾਲੇ ਉੱਤੇ ਮਾਰਦਾ ਜਾਂਦਾ। ਪੈੜਾਂ ਤਖਤੀ ਉੱਤੇ ਤਰੇਲ ਦੀਆਂ ਲੀਕਾਂ ਇੰਜ ਉਗੜਦੀਆਂ ਜਿਵੇਂ ਕਿਸੇ ਉਹਦੇ ਗਾਚਣੀ ਜੁੱਸੇ ਉੱਤੇ ਬਿਜੀ ਹੋਈ ਛਮਕ ਮਾਰੀ ਹੋਵੇ। ਫਿਰ ਉਹਦੇ ਉੱਤੇ ਕਾਲੀ ਸ਼ਾਹੀ ਨਾਲ ਪਏ ਹੋਏ ਪੂਰਨੇ ਇੰਜ ਵੱਡੇ ਹੁੰਦੇ ਜਿਵੇਂ ਪਹਿਲੇ ਅਥਰੂ ਨਾਲ ਅੱਖਾਂ ਦਾ ਸੁਰਮਾ ਗਿੱਲਾ ਹੋ ਕੇ ਆਪਣੇ ਘਰੋਂ ਬਾਹਰ ਆ ਜਾਂਦਾ ਏ। ਸਕੂਲੇ ਅਪੜਦਿਆਂ ਤਾਈਂ ਤਖਤੀ ਤੇ ਮਲੀ ਹੋਈ ਗਾਚੀ ਤੇ ਕਾਲੇ ਪੂਰਨੇ ਇੱਕੋ ਮਿੱਕੋ ਹੋ ਜਾਂਦੇ ਤੇ ਫਿਰ ਉਹ ਤਖਤੀ ਨੂੰ ਸਕੂਲ ਦੇ ਖੂਹ ਦੇ ਔਲੂ ਵਿੱਚ ਡੋਬ ਕੇ ਚੰਗੀ ਤਰ੍ਹਾਂ ਮਲ ਕੇ ਧੋ ਲੈਂਦਾ। ਉਸ ਔਲੂ ਵਿੱਚ ਨਿੱਕਾ ਜਿਹਾ ਡੱਡੂ ਦਾ ਬੱਚਾ ਸੀ ਜਿਹੜਾ ਹਮੇਸ਼ ਉਫੜ ਕੇ ਉਹਦੀ ਤਖਤੀ ਉੱਤੇ ਚੜ੍ਹ ਜਾਂਦਾ ਤੇ ਆਪਣੀਆਂ ਮਹੀਨ ਅੱਖਾਂ ਨਾਲ ਉਹਨੂੰ ਬੜੇ ਗੌਰ ਨਾਲ ਵੇਖਣ ਲੱਗ ਪੈਂਦਾ। ਉਹਦੀ ਤਖਤੀ ਦਾ ਇੱਕ ਕੰਢਾ ਭੁਰਿਆ ਹੋਇਆ ਸੀ। ਫਾਜੂ ਹੰਜਰਾ ਦੇ ਅਮਰੂਦਾਂ ਦੇ ਬਾਗ ਕੋਲੋਂ ਲੰਘਦਿਆਂ ਉਹ ਤਖਤੀ ਨੂੰ ਪੱਕੇ ਹੋਏ ਅਮਰੂਦਾਂ ਵੱਲ ਪੂਰੇ ਢਿੱਲ ਨਾਲ ਸੁੱਟਦਾ। ਇੰਜ ਇੱਕ ਅੱਧ ਅਮਰੂਦ ਉਹਦੀ ਝੋਲੀ ਵਿੱਚ ਆ ਡਿੱਗਦਾ। ਤਖਤੀ ਦਾ ਕੰਢਾ ਇੰਜੇ ਭੁਰਿਆ ਸੀ। ਅੱਜ ਵੀ ਜਦੋਂ ਪੈੜੀਆਂ ਵਿੱਚੋਂ ਲੰਘ ਕੇ ਉਸ ਬੰਨ ਉੱਤੇ ਚੜ੍ਹਿਆ
ਜਿੱਥੇ ਗੱਡੀ ਦੀ ਲੈਣ ਸੀ ਤੇ ਉਹਦੀ ਤਖਤੀ ਸ਼ਟਾਲੇ ਦਿਆਂ ਪੱਥਰਾਂ ਉੱਤੋਂ ਹੁੰਜੀ ਹੋਈ ਤਰੇਲ ਨਾਲ ਨੁਚੜਦੀ ਸੀ ਪਈ। ਗੱਡੀ ਦੀ ਲੈਣ ਕਾਲੇ ਸੱਪਾਂ ਦੇ ਇੱਕ ਮਸਤ ਜੋੜੇ ਯਾਰ ਲੰਮੀ ਪਈ ਹੋਈ ਸੀ। ਉਹਨੇ ਅੱਖਾਂ ਉੱਤੇ ਤਲੀ ਦੇ ਛੱਪਰ ਪਾ ਕੇ ਦੋਹਾਂ ਪਾਸੇ ਵੇਖਿਆ, ਕਿਧਰੇ ਗੱਡੀ ਤੇ ਨਹੀਂ ਆਉਂਦੀ ਪਈ। ਫੇਰ ਲੰਮਾ ਪੈ ਕੇ ਕੰਨ ਲੈਣ ਦੇ ਠੰਡੇ ਲੋਹੇ ਨਾਲ ਲਾ ਦਿੱਤੇ। ਛਾਂ ਦੇ ਸ਼ਰਲਾਟੇ ਦੀ ਮਾੜੀ ਜੀ ਗੂੰਜ, ਲੈਣ ਨਿੰਮੀ ਕੰਬਦੀ ਸੀ ਪਈ। ਗੱਡੀ ਪਿਛਲੇ ਸਟੇਸ਼ਨੋਂ ਟੁਰ ਪਈ ਏ। ਉਹਨੇ ਤਖਤੀ ਤੇ ਬਸਤਾ ਹੇਠਾਂ ਰੱਖਿਆ ਤੇ ਕਿਸੇ ਬਾਜ਼ੀਗਰ ਦੋਵੇਂ ਹੱਥ ਖੰਭਾਰ ਖਿਲਾਰ ਕੇ ਲੈਣ ਉੱਤੇ ਟੁਰਨ ਲੱਗ ਪਿਆ। ਕੁਝ ਚਿਰ ਪਿੱਛੋਂ ਐਸ ਕਸਬ ਤੋਂ ਵੀ ਅੱਕ ਗਿਆ ਤੇ ਬਹਿ ਕੇ ਉਹ ਪੈਸਾ ਢੂੰਢਣ ਲੱਗ ਪਿਆ ਜਿਹੜਾ ਉਹਨੇ ਕੱਲ ਸਕੂਲੋਂ ਮੁੜਦਿਆਂ ਲੈਣ ਉੱਤੇ ਰੱਖਿਆ ਸੀ। ਉਹ ਕਦੇ ਕਿਦਾਰ ਇੱਕ ਪੈਸਾ ਲੈਣ ਉੱਤੇ ਰੱਖ ਜਾਂਦਾ, ਦੂਜੇ ਦਿਹਾੜੇ ਪੈਸਾ ਗੱਡੀ ਦੇ ਪਹੀਆਂ ਹੇਠ ਫਿਸ ਕੇ ਚੈੜੇ ਪਤਾਸਿਆਰ ਪੱਧਰਾ ਹੋਇਆ ਹੁੰਦਾ। ਉਹਨੇ ਆਪਣੇ ਘਰ ਦੀ ਪਿਛਲੀ ਕੋਠੜੀ ਵਿੱਚ ਦੋਣੀਆਂ ਦੀ ਇੱਕ ਪਾਲ ਅੰਦਰ ਅਜੇ ਫਿੱਥੇ ਹੋਏ ਪੈਸਿਆਂ ਦਾ ਇੱਕ ਢੇਰ ਸਾਂਭਿਆ ਹੋਇਆ ਸੀ, ਸਭਨਾਂ ਤੋਂ ਲੁਕਾ ਕੇ। ਪਰ ਅੱਜ ਲੈਣ ਖਾਲਮ ਖੋਲੀ ਸੀ। ਉਹਨੇ ਬੜਾ ਢੂੰਡਿਆ ਪਰ ਪੈਸਾ ਨਾ ਮਿਲਿਆ। ਜ਼ਰੂਰ ਗਾਮੇ ਮਾਛੀ ਚੁੱਕ ਲਿਆਏ। ਉਹਨੇ ਗਾਮੇ ਮਾਛੀ ਨੂੰ ਖੋਤੇ ਦਾ ਖੁਰ ਜੀ ਗੰਦੀ ਗਾਲ ਕੱਢੀ ਤੇ ਫਿਰ 4-5 ਗੋਲ ਗੀਟੇ ਲੈਣ ਉੱਤੇ ਅੱਗੜ ਪਿਛੜ ਰੱਖ ਦਿੱਤੇ। ਅੱਜ ਉਹਦਾ ਬੋਝਾ ਖਾਲੀ ਸੀ। ਖਰਚੇ ਦੇ 2 ਪੈਸਿਆਂ ਦੀ ਗਾਚੀ ਤੇ ਕੜਕ ਜੋ ਕਰ ਲਈ ਸੀ। ਇਹ ਕੰਮ ਨਿਬੇੜ ਕੇ ਉਹਨੇ ਤਖਤੀ ਫੜੀ ਤੇ ਬਸਤਾ ਕੱਛੇ ਮਾਰ ਕੇ ਲੈਣੋਂ ਪਾਰ ਉਤਰ ਗਿਆ। ਦੂਜੇ ਪਾਸੇ ਇੱਕ ਰੜਾ ਮੈਦਾਨ ਸੀ ਜਿਹਦੇ ਵਿੱਚ ਟਾਵੇਂ ਅੱਕ ਦੇ ਬੂਟੇ ਉੱਗੇ ਹੋਏ ਸਨ। ਉਨਾਬੀ ਰੰਗ ਦੇ ਨਿੱਕੇ ਫੁੱਲਾਂ ਵਾਲੇ ਅੱਕ। ਉਹਨੇ ਫੇਰ ਹਮੇਸ਼ਾ ਤਖਤੀ ਤੇ ਬਸਤਾ ਜ਼ਮੀਨ ਤੇ ਸੁੱਟਿਆ ਤੇ ਚੂਕਣਿਆਂ ਉੱਤੇ ਹੱਥ ਰੱਖ ਕੇ 4 ਚੁਫੇਰੇ ਨਜ਼ਰ ਮਾਰੀ। ਮਾਈਆਂ ਬੁੱਢੀਆਂ ਝਪਣ ਲਈ, ਪਰ ਅੱਜ ਮੈਦਾਨ ਖਾਲੀ ਪਿਆ ਹੋਇਆ ਸੀ। ਅੱਕਾਂ ਉੱਤੇ ਇੱਕ ਵੀ ਮਾਈ ਬੁੱਢੀ ਨਹੀਂ ਸੀ ਉੱਡਦੀ ਪਈ। ਜਿੱਥੇ ਨਿੱਤ ਚਿੱਟਿਆਂ ਝਾਟਿਆਂ ਵਾਲੀਆਂ ਇਹ ਰੂਹਾਂ ਤੁਮਿਆਂ ਦੇ ਜੁੱਸਿਆਂ ਵਿੱਚੋਂ ਨਿਕਲ ਕੇ ਚਾਰੋਂ ਪਾਸੇ ਖਿਲਰੀਆਂ ਹੁੰਦੀਆਂ ਸਨ, ਅੱਜ ਉੱਥੇ ਕੁਝ ਵੀ ਨਹੀਂ ਸੀ। ਅੱਕਾਂ ਉੱਤੇ ਖਲੋਤੀ ਆਵਾਜ਼ ਸਖਣੀ ਪਈ ਹੋਈ ਸੀ। ਉਹ ਡਾਢਾ ਜ਼ੁਰਦਾ ਹੋ ਕੇ ਤਖਤੀ ਤੇ ਬਸਤਾ ਚੁੱਕਣ ਲੱਗਾ ਤੇ ਅੱਕ ਦੇ ਬੂਟਿਆਂ ਵਿਚਕਾਰ ਉਹਨੂੰ ਇੱਕ ਜੁੱਸਾ ਹਲਦਾ ਨਜ਼ਰੀ ਪਿਆ। ਉਹਨੇ ਨੇੜੇ ਹੋ ਕੇ ਵੇਖਿਆ, ਇੱਕ ਖੋਤਾ ਸੀ, ਮੂਧਾ ਲੰਮਾ ਪਿਆ ਹੋਇਆ, ਜਿਵੇਂ ਖਚੋਪੜ ਮੂਧਾ ਹੋ ਜਾਏ ਤੇ ਫਿਰ ਸਿੱਧਾ ਨਹੀਂ ਹੋ ਸਕਦਾ। ਛੱਪੜ ਵਿੱਚ ਵੀ ਬੜੇ ਵੱਡੇ ਤੇ ਠੁੱਲਿਆਂ ਜੁੱਸਿਆਂ ਵਾਲੇ ਖਚੋਪੜ ਸਨ, ਜਿਨ੍ਹਾਂ ਦਿਆਂ ਖੂਹ ਢਿੱਡਾਂ ਅੰਦਰ ਉਹਦੀਆਂ ਅਣਗਿਣਤ ਮੱਛੀਆਂ ਫੜਨ ਵਾਲੀਆਂ ਕੁੰਡੀਆਂ ਫਾਥੀਆਂ ਹੋਈਆਂ ਸਨ। ਖੋਤੇ ਦੇ ਖੁਰ ਖਚੋਪੜ। ਉਹ ਹੋਰ ਨੇੜੇ ਹੋਇਆ, ਗੌਰ ਨਾਲ ਵੇਖਿਆ। ਖੋਤੇ ਦੀ ਇੱਕ ਲੱਤ ਟੁੱਟੀ ਹੋਈ ਸੀ। ਖਬਰੇ ਸੜਕ ਪਾਰ ਕਰਦਿਆਂ ਕਿਸੇ ਟਰੱਕ ਹੇਠ ਆ ਗਿਆ ਏ। ਲੱਤ ਨਿਰੀ ਟੁੱਟੀ ਹੋਈ ਨਹੀਂ ਸੀ, ਗੋਡਿਆਂ ਹੇਠ ਉੱਕਾ ਫੇ ਗੱਤੀ ਹੋਈ ਸੀ, ਜਿਉਂ ਬੇਲਣ ਵਿੱਚ ਗੰਨਾ। ਉਂਝ ਵੀ ਡਾਢਾ ਮੜਕਾ ਤੇ ਲਾਗਰ, ਹੱਡ ਹੀ ਹੱਡ। ਪਛਾਣ, ਉਹਨੇ ਖੋਤੇ ਨੂੰ ਪਛਾਣ ਲਿਆ। ਆਮੇ ਜੁਲਾ ਦਾ ਖੋਤਾ ਜਿਹਦੇ ਉੱਤੇ ਉਹ ਸੂਤਰ ਲੱਦ ਕੇ ਮੰਡੀ ਖੜਦਾ ਸੀ। ਉਹ ਕਦੀ ਕਦਾਰ ਹੁੰਬਲੀ ਮਾਰ ਕੇ ਸਿੱਧਾ ਹੋਣ ਦਾ ਚਾਰਾ ਕਰਦਾ, ਪਰ ਤਰੁੱਟੀ ਹੋਈ ਲੱਤ ਕਾਰਨ ਫੇਰ ਮੂਧਾ ਹੋ ਜਾਂਦਾ। ਕੁਝ ਦੂਰ 2 ਗਿਰਜ, ਗੰਜੀਆਂ ਲੰਮੀਆਂ ਧੌਣਾ ਅਸਮਾਨ ਵੱਲ, ਇੰਜ ਅਣਜਾਣ ਬਣੇ ਬੈਠੇ ਜਿਵੇਂ ਉਹ ਐਵੇਂ ਸੈਰ ਸਪਾਟਾ ਕਰਦੇ ਦਰਾ ਨਿਕਲੇ ਨੇ ਤੇ ਉਹਨਾਂ ਨੂੰ ਉਸ ਮੂਧੇ ਪੈ ਖੋਤੇ ਨਾਲ ਕੋਈ ਸਰੋਕਾਰ ਨਹੀਂ, ਕੋਈ ਵਾਸਤਾ ਨਹੀਂ। ਉਹਨੇ ਇੱਕ ਵੱਟਾ ਚੁੱਕ ਕੇ ਗਿਰਜਾਂ ਵੱਲ ਸੁੱਟਿਆ, ਪਰ ਉਹ ਕੌਡੀ ਦੇ ਕਿਸੇ ਖਿਡਾਰੀ ਯਾਰ ਬਚਾ ਕਰ ਗਏ। ਕੁਝ ਚਿਰ ਲਈ ਖੰਭ ਖਿਲਾਰੇ ਤੇ ਫੇਰ ਲਵੇਟ ਕੇ ਉਂਝੇ ਬਹਿ ਗਏ। ਆਮਾ ਜੁਲਾ ਖੁਰੇ ਆਪਣੇ ਖੋਤੇ ਨੂੰ ਇੱਥੇ ਕਿਉਂ ਛੱਡ ਗਿਆ ਏ? ਉਹਨੇ ਤਖਤੀ ਬਸਤਾ ਚੁੱਕਿਆ ਤੇ ਸਕੂਲ ਵੱਲ ਟੁਰ ਪਿਆ। ਉਦੋਂ ਇਸ ਗੱਲ ਦਾ ਜਾਣੂ ਨਹੀਂ ਸੀ ਭਈ ਜਦੋਂ ਕੋਈ ਵੀ ਜਾਨਵਰ ਨਕਾਰਾ ਹੋ ਜਾਏ ਉਹਨੂੰ ਲੋਕੀ ਇੰਜੇ ਵਿਰਾਨਿਆਂ ਵਿੱਚ ਸੁੱਟ ਜਾਂਦੇ ਨੇ। ਤਖਤੀ ਔਲੂ ਵਿੱਚ ਡੁੱਬੀ ਤੇ ਡੱਡੂ ਦਾ ਬੱਚਾ ਭੁੜਕ ਕੇ ਉਹਦੇ ਉੱਤੇ ਬਹਿ ਗਿਆ। ਉਹਨੇ ਉਹਦੀਆਂ ਨਿੱਕੀਆਂ ਅੱਖਾਂ ਵਿੱਚ ਵੇਖ ਕੇ ਸਵਾਲ ਕੀਤਾ, ਪਰ ਆਮਾ ਆਪਣੇ ਖੋਤੇ ਨੂੰ ਇੰਜ ਕਿਉਂ ਛੱਡ ਗਿਆ ਏ? 1 ਦੂਣੀ 2 ਦੂਣੀ 3 ਏਕਮ 3 ਦੂਣੀ। ਆਮੋ ਸਾਹਮਣੇ ਖਲੋਤੇ ਮੁੰਡਿਆਂ ਮੋਢੇ ਤੇ ਬਾਹਾਂ ਮਾਰ ਕੇ ਪਹਾੜੇ ਪੜੇ ਤੇ ਦੁਪਹਿਰ ਤਾਈਂ ਸੰਗ ਬਹਾਲ ਹੈ। ਉਹ ਵੀ ਮੂੰਹ ਤੇ 1 ਦੂਣੀ ਨਾਲ ਹੀ ਅੱਡਦਾ, ਪਰ ਉਹਨੂੰ ਇੰਜ ਜਾਪਿਆ ਜਿਵੇਂ ਸਾਰੇ ਬਾਲ ਮੂੰਹ ਖੋਲ ਕੇ ਦੁਹਾਈ ਦਿੰਦੇ ਨੇ ਪਏ। 1 ਖੋਤਾ 2 ਗਿਰਜ 1 ਖੋਤਾ। ਪੇਸ਼ੀ ਦੀ ਬਾਂਗ ਮਿਲਦਿਆਂ ਛੁੱਟੀ ਹੋ ਗਈ ਤੇ ਉਹ ਪੂਰਨਿਆਂ ਭਰੀ ਤਖਤੀ ਕੱਛੇ ਮਾਰ ਕੇ ਸਕੂਲੋਂ ਬਾਹਰ ਆ ਗਿਆ। ਪਿੰਡ ਦੇ ਰਾਹ ਵਿੱਚ ਮੈਦਾਨ ਸੀ। ਮੈਦਾਨ ਵਿੱਚ ਅੱਕਾਂ ਦੇ ਬੂਟੇ ਸਨ ਤੇ ਇਹਨਾਂ ਵਿਚਕਾਰ ਆਮੇ ਜੁਲਾ ਦਾ ਖੋਤਾ ਪਿਆ ਹੋਇਆ ਸੀ, ਪਰ ਹੁਣ ਅੱਕਾਂ ਉੱਤੇ ਖਲੋਤੀ ਹਵਾ ਸਖਣੀ ਨਹੀਂ ਸੀ। ਉਹਦੇ ਵਿੱਚ ਅਣਗਿਣਤ ਮਾਈਆਂ ਬੁੱਢੀਆਂ ਖਿਲਰੀਆਂ ਹੋਈਆਂ ਸਨ
ਜੇ ਤੁਮਿਆਂ ਦੇ ਮੂੰਹ ਅੱਡ ਗੱਤੇ ਸਨ। ਮਾਈਆਂ ਬੁੱਢੀਆਂ ਦੇ ਚਿੱਟੇ ਕਫਨ ਦੀ ਛਾਂ ਹੇਠ ਆਮੇ ਜੁਲਾ ਦਾ ਖੋਤਾ ਪਿਆ ਹੋਇਆ ਸੀ, ਪਰ ਹੁਣ 2 ਗਿਰਜ ਨਹੀਂ, ਉਹਦੇ 4 ਚੁਫੇਰੇ ਗਿਰਜਾਂ ਦਾ ਕੱਟ ਸੀ। ਉਹਨਾਂ ਸਾਰਿਆਂ ਦੀਆਂ ਦੌੜਾਂ ਅਸਮਾਨਾਂ ਵੱਲ ਨਹੀਂ ਸਨ, ਇੱਕ ਅਜਿਹੇ ਨੁਕਤੇ ਵੱਲ ਸਨ ਜਿੱਥੇ ਇੱਕ ਹੋਰ ਗਿਰਜ ਦਾ ਧੜ ਦਿਸਦਾ ਸੀ ਪਿਆ, ਦੌੜੋਂ ਬਗੈਰ। ਜੇ ਉਹਦੀ ਦੌੜ ਖੋਤੇ ਦੀ ਲਿਦ ਕਰਨ ਵਾਲੀ ਥਾਂ ਦੇ ਅੰਦਰ ਸੀ ਤੇ ਦੂਜੇ ਗਿਰਜ ਆਪਣੀ ਵਾਰੀ ਉਡੀਕਦੇ ਸਨ ਪਏ। ਗਿਰਜ ਦੀ ਦੌੜ ਖੋਤੇ ਦੀ ਪਿੱਠ ਅੰਦਰੋਂ ਤਿਲਕਦੀ ਹੋਈ ਬਾਹਰ ਨਿਕਲੀ। ਉਹਦੀ ਚਿੰਝ ਵਿੱਚ ਰਤ ਨਾਲ ਡੁੱਬੀ ਇੱਕ ਬੋਟੀ ਸੀ, ਇੱਕ ਜਿਉਂਦੇ ਜਾਗਦੇ ਜਾਨਵਰ ਦੇ ਮਾਸ ਦੀ ਬੋਟੀ, ਤੇ ਉਹਦੀ ਗੰਜੀ ਦੌੜ ਉੱਤੇ ਲਹੂ ਦਾ ਪੋਚਾ ਫਿਰਿਆ ਹੋਇਆ ਸੀ। ਉਹ ਗਿਰਜ ਪਿਛਲੇ ਪੈਰੀ ਆਪਣੇ ਬੇਲੀਆਂ ਦੀ ਲੈਣ ਵਿੱਚ ਆ ਖਲੋਤਾ ਤੇ ਫੇਰ ਇੱਕ ਹੋਰ ਗਿਰਜ ਕੱਠ ਤੋਂ ਵੱਖ ਹੋਇਆ, ਦੌੜ ਸਿੱਧੀ ਕਰਕੇ ਉਸ ਥਾਂ ਵੱਲ ਵਧਿਆ ਜਿਹਦੇ ਅੰਦਰ ਖੋਤੇ ਦਾ ਜਿਉਂਦਾ ਮਾਸ ਆਉਣ ਵਾਲੀ ਚਿੰਝ ਦੇ ਡਰ ਤੋਂ ਕੰਬਦਾ ਸੀ ਪਿਆ। ਗਿਰਜ ਦੀ ਚਿੰਝ ਨੇੜੇ ਹੋਈ, ਖੋਤੇ ਉਹਨੂੰ ਵੇਖ ਕੇ ਹਿੱਲਣ ਦਾ ਚਾਰਾ ਕੀਤਾ, ਆਪਣੇ ਆਪ ਨੂੰ ਜਿਉਂਦੀ ਮੌਤ ਤੋਂ ਬਚਾਉਣ ਦਾ ਚਾਰਾ ਕੀਤਾ, ਪਰ ਉਹ ਹਿੱਲ ਨਾ ਸਕਿਆ। ਲਿਦ ਵਾਲੀ ਥਾਂ ਵਿੱਚੋਂ ਜਿਉਂਦੇ ਮਾਸ ਦੇ ਛਿਛੜੇ ਲਮਕਦੇ ਸਨ ਤੇ ਇਹਨਾਂ ਵਿੱਚੋਂ ਰਤ ਵਗ ਕੇ ਰੜੇ ਮੈਦਾਨ ਵਿੱਚ ਸਿਮਦੀ ਸੀ ਪਈ। ਗਿਰਜ ਦੀ ਦੌੜ ਖੋਤੇ ਕੋਲ ਅੱਪੜ ਕੇ ਇੰਜ ਲੰਮੀ ਹੋਈ ਜਿਵੇਂ ਰਬੜ ਦੀ ਬਣੀ ਹੋਵੇ, ਤੇ ਫੇਰ ਉਹਨੇ ਆਪਣੀ ਚਿੰਝ ਸਿੱਧੀ ਕਰਕੇ ਮਾਸ ਦੀ ਸੁਰੰਗ ਵਿੱਚ ਖੋਬ ਦਿੱਤੀ। ਪਹਿਲਾਂ ਚਿੰਝ ਅੰਦਰ ਗਈ, ਫੇਰ ਮਹੀਨ ਅੱਖੀ ਤੇ ਨਿੱਕੀ ਸਿਰੀ, ਤੇ ਫੇਰ ਲੰਮੀ ਦੌੜ ਰਤ ਨਾਲ ਚੋਂਦੇ ਮਾਸ ਵਿੱਚ ਤਿਲਕਦੀ ਅਗਾਂ ਗਈ। ਖੋਤੇ ਆਪਣੇ ਲਾਚਾਰ ਜੁੱਸੇ ਵਿੱਚ ਜ਼ੋਰਾਵਰ ਦੀ ਚਿੰਝ ਨੂੰ ਅਗਾਂ ਵਧਦਿਆਂ ਮਹਿਸੂਸ ਕੀਤਾ ਤੇ ਉਹ ਸ਼ੋਧਾ ਇੰਜ ਆਕੜ ਗਿਆ ਜਿਵੇਂ ਮਰ ਗਿਆ ਹੋਵੇ। ਪਰ ਉਹਨੂੰ ਪਤਾ ਸੀ ਭਈ ਇਹ ਤੇ ਹਾਲੀ ਮੋਢੇ, ਹਾਲੀ ਇਸ ਚਿੰਝ ਨੇ ਉਹਦੇ ਅੰਦਰ ਜਾ ਕੇ ਉਹਦੇ ਮਾਸ ਵਿੱਚ ਖੁੱਭਣਾ ਹੈ, ਉਹਨੂੰ ਖੋਹ ਖਾਣਾ ਹੈ। ਜਿਸ ਵੇਲੇ ਗਿਰਜ ਦੀ ਚੁੰਝ ਨੇ ਉਹਦੇ ਅੰਦਰ ਮਾਸ ਦਾ ਰੁਗ ਭਰਿਆ, ਖੋਤਾ ਇੰਜ ਤੜਫਿਆ ਭਈ ਗਿਰਜ ਦਾ ਬਾਹਰ ਵਾਲਾ ਜੁੱਸਾ ਵੀ ਖੋਤੇ ਨਾਲ ਹੀ ਦੋਹਰਾ ਹੋ ਗਿਆ। ਪਰ ਹੁਣ ਰੁਗ ਭਰ ਗੱਤਾ ਸੀ। ਜ਼ੋਰਾਵਰ ਇੱਕ ਵਾਰੀ ਰੁਗ ਭਰ ਲੈ ਤੇ ਫੇਰ ਉਹ ਦੋਹਰਾ ਤੇ ਹੋ ਜਾਂਦਾ ਹੈ, ਚਿੰਝ ਨਹੀਂ ਖੋਲਦਾ। ਕੁਝ ਚਿਰ ਪਿੱਛੋਂ ਗਿਰਜ ਦੀ ਦੌੜ ਖੋਤੇ ਅੰਦਰੋਂ ਤਿਲਕਦੀ ਹੋਈ ਬਾਹਰ ਨਿਕਲੀ। ਗੰਜੀ ਦੌੜ ਉੱਤੇ ਲਹੂ ਦਾ ਪੋਚਾ ਫਿਰਿਆ ਹੋਇਆ ਸੀ ਤੇ ਚਿੰਝ ਵਿੱਚ ਰਤ ਨਾਲ ਭਰੀ ਬੋਟੀ। ਇੱਕ ਹੋਰ ਗਿਰਜ ਅੱਗੇ ਆਇਆ। ਖੋਤੇ ਦੀਆਂ ਅੱਖੀਆਂ ਅਜੇ ਪਖੇਰੂਆਂ ਹਾਰ ਬੇਬਸ ਸਨ, ਜਿਨ੍ਹਾਂ ਵੱਲ ਮੌਤ ਦਾ ਜਾਲ ਹੌਲੀ ਹੌਲੀ ਵੱਧ ਕੇ ਉਹਨਾਂ ਨੂੰ ਜਿਉਂਦਿਆਂ ਜਾਗਦਿਆਂ ਪੱਥਰ ਦਾ ਕਰ ਛੱਡਦਾ ਹੈ। ਉਹਨੂੰ ਬੜੇ ਚਿਰ ਪਿੱਛੋਂ ਇਹ ਪਤਾ ਲੱਗਾ ਭਈ ਉਸ ਦਿਹਾੜੇ ਉਸ ਮਾਈਆਂ ਬੁੱਢੀਆਂ ਭਰੇ ਮੈਦਾਨ ਵਿੱਚ ਉਹਦੇ ਸਾਹਮਣੇ ਬੰਦੇ ਦੀ ਹਯਾਤੀ ਦਾ ਕੁੱਲ ਨਾਟਕ ਖੇਡਿਆ ਜਾ ਰਿਹਾ ਸੀ। ਇਹਦੇ ਨਾਲੋਂ ਵੱਧ ਹੋਰ ਕੋਈ ਸੱਚ ਨਹੀਂ ਸੀ। ਗਿਰਜਾਂ ਦੇ ਕੱਠ ਤੇ ਇੱਕ ਜਾਨਵਰ, ਖੋਤੇ ਦੀ ਪਿੱਠ ਵਿੱਚੋਂ ਸਿਮਦੇ ਲਹੂ ਦੇ ਸੂਹੇ ਬੁਲਬੁਲੇ, ਗਿਰਜਾਂ ਦੀਆਂ ਚਿੰਝਾਂ ਵਿੱਚ ਰਤ ਨਾਲ ਨਿਚੜਦੀਆਂ ਬੋਟੀਆਂ, ਪੋਚਾ ਫਿਰਦੀਆਂ ਦੌੜਾਂ, ਗਿਰਜਾਂ ਦੇ ਕੱਠ ਕੋਲੋਂ ਟੁਰ ਕੇ ਖੋਤੇ ਦੀ ਪਿੱਠ ਤੀਕਰ ਅਪੜਦਾ ਸੂਹਾ ਤੇ ਗਿੱਲਾ ਰਾਹ। ਮੌਤ ਦਾ ਡਰ ਦੇ ਕਾਲੇ ਵਾਵ ਰੌਲੇ ਉਹਦੀਆਂ ਅੱਖਾਂ ਵਿੱਚ ਚੱਲੇ ਤੇ ਉਹ ਥਰ-ਥਰ ਕੰਬਣ ਲੱਗ ਪਿਆ। ਇਹ ਖੋਤਾ ਇੰਨਾ ਅਜ਼ਾਬ ਕਿਉਂ ਸਹਿੰਦਾ ਹੈ ਪਿਆ? ਮਸੀਤ ਵਾਲੇ ਮੌਲਵੀ ਸਾਹਿਬ ਦਾ ਕਿੱਥੇ ਹੈ ਰੱਬ, ਜਿਹੜਾ ਬੜਾ ਮਿਹਰਬਾਨ ਹੈ, ਜਿਹੜਾ ਰਹਿਮ ਕਰਨ ਵਾਲਾ ਹੈ? ਜੇ ਗਿਰਜ ਮੇਰੀ ਪਿੱਠ ਵਿੱਚ ਦੌੜ ਪਾ ਕੇ ਤੇ ਮੇਰੀਆਂ ਬੋਟੀਆਂ ਖੋਹ ਲੈਣ ਤੇ ਉਹਨੇ ਪਹਿਲਾਂ ਇੱਕ ਵੱਟਾ ਜ਼ਮੀਂ ਤੋਂ ਚੁੱਕ ਕੇ ਗਿਰਜਾਂ ਵਿਚਕਾਰ ਸੁੱਟਿਆ। ਉਹਨਾਂ ਇਤਕੀ ਖੰਭ ਵੀ ਨਾ ਖਿਲਾਰੇ, ਬਸ ਇੱਧਰ ਉੱਧਰ ਹੋ ਗਏ ਜੇ ਹੁਣ ਉਹਨਾਂ ਦੇ ਢਿੱਡ ਭਰੇ ਹੋਏ ਸਨ। ਉਹਨੇ 4-5 ਵੱਟੇ ਹੋਰ ਮਾਰੇ, ਪਰ ਗਿਰਜਾਂ ਉੱਕਾ ਥੋ ਨਾ ਕੀਤਾ। ਫੇਰ ਉਹ ਤਖਤੀ ਦੀ ਮੁੱਠ ਨੂੰ ਘੁੱਟ ਕੇ ਫੜ ਕੇ ਗਿਰਜਾਂ ਦੇ ਕੱਠ ਅੰਦਰ ਜਾ ਵੜਿਆ। ਖੋਤੇ ਦੇ ਖੁਰ, ਉਹ ਚੀਕਣ ਲੱਗ ਪਿਆ। ਤਖਤੀ ਗਿਰਜਾਂ ਦੇ ਖੰਭਾਂ ਉੱਤੋਂ ਤਿਲਕਦੀ ਜਾਂਦੀ ਤੇ ਉਹ ਉਂਝੇ ਉੱਥੇ ਬੈਠੇ ਰਹਿੰਦੇ। ਉਹਨੇ ਬੜਾ ਚਾਰਾ ਕੀਤਾ ਭਈ ਗਿਰਜ ਉੱਡ ਜਾਣ, ਪਰ ਆਪਣੀ ਥਾਂ ਨਾ ਹਿੱਲੇ। ਉਹਨੇ ਖੋਤੇ ਵੱਲ ਵੇਖਿਆ। ਇੱਕ ਗਿਰਜ ਦਾ ਜੁੱਸਾ ਧੋਣੋਂ ਬਗੈਰ ਖੋਤੇ ਦੀ ਪਿੱਠ ਵਿੱਚ ਇੰਜ ਜੁੜਿਆ ਹੋਇਆ ਸੀ ਜਿਵੇਂ ਉਹ ਦੋਵੇਂ ਇੰਜ ਹੀ ਜੰਮੇ ਸਨ। ਖੋਤਾ ਤੇ ਇੱਕ ਧੜ। ਉਹ ਵੱਜਦਾ ਹੋਇਆ ਗਿਆ ਤੇ ਗਿਰਜ ਦੇ ਧੜ ਉੱਤੇ ਤਖਤੀ ਮਾਰਨ ਲੱਗ ਪਿਆ। ਪਰ ਕਿੱਥੇ, ਅੰਦਰ ਰੁਗ ਭਰ ਗੱਤਾ ਸੀ। ਗਿਰਜ ਕਿਵੇਂ ਛੱਡਦਾ? ਉਹ ਪਾਗਲਾਂ ਆਰੋਂ ਨੂੰ ਤਖਤੀ ਮਾਰਦਾ ਰਿਹਾ, ਪਰ ਗਿਰਜ ਨੇ ਆਪਣੀ ਧੌਣ ਬਾਹਰ ਨਾ ਕੱਢੀ। ਜਦੋਂ ਧੌਣ ਬਾਹਰ ਨਿਕਲੀ ਤੇ ਚਿੰਝ ਵਿੱਚ ਸੂਈ ਬੋਟੀ ਸੀ। ਖੋਤਾ ਹੁਣ ਐਡਾ ਲਾਗਰ ਹੋ ਗਿਆ ਸੀ ਜੇ ਉਹ ਆਪਣੇ ਅੰਦਰ ਵੜਦੀ ਧੌਣ ਨੂੰ ਮਹਿਸੂਸ ਕਰਦਿਆਂ ਹੋਇਆਂ ਵੀ ਤੜਫ ਨਹੀਂ ਸੀ ਸਕਦਾ। ਇੱਕ ਗਿਰਜ ਉਹਦੀ ਪਿੱਠ ਉੱਤੇ ਚਿੰਝ ਮਾਰੀ। ਜੇ ਹੁਣ ਖੋਤੇ ਨੂੰ ਖੋਹ ਖਾਣ ਦੀ ਉਹਦੀ ਵਾਰੀ ਸੀ ਤੇ ਉਹ ਉਹਦੀ ਰਾਹ ਡੱਕੀ ਖਲੋਤਾ ਸੀ। ਉਹਨੇ ਪਿੱਛੇ ਮੁੜ ਕੇ ਵੇਖਿਆ, ਗਿਰਜ ਧੌਣ ਲੰਮੀ ਕਰਕੇ ਉਡੀਕ ਵਿੱਚ ਸੀ। ਉਹਨੇ ਇੱਕ ਵਾਰੀ ਫੇਰ ਚਿੰਝ ਅੱਗੇ ਕੀਤੀ।
ਇਹ ਗਿਰਜ ਮੇਰੀ ਪਿੱਠ ਵਿੱਚ ਮੂੰਹ ਪਾ ਕੇ ਮੇਰੀਆਂ ਬੋਟੀਆਂ ਖੋ ਖਾਣ ਦੇ। ਉਹਨੇ ਤਖਤੀ ਉੱਥੇ ਹੀ ਸੱਟੀ ਤੇ ਅੰਨੇਵਾਹ ਭੱਜਦਾ ਹੋਇਆ ਮੈਦਾਨੋਂ ਬਾਹਰ ਆ ਗਿਆ।